ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 24 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆਊਟਰੀਚ ਕੀਤਾ ਗਿਆ ਉਹਨਾਂ ਦੀ ਟੀਮ ਨੂੰ ਟ੍ਰਾਂਜੀਸ਼ਨ ਦੇ ਲਈ, ਉਹ ਇੱਕ ਤਰ੍ਹਾਂ ਨਾਲ ਮੈਨੂੰ ਸਿੰਸੀਅਰ ਲੱਗਦਾ ਆ, ਵੀ ਸਹੀ ਲੱਗਦਾ ਹੈਗਾ। ਉਹਦੇ 'ਚ ਕੋਈ ਇੱਦਾਂ ਦੀ ਨਹੀਂ ਲੱਗਦੀ ਹੈਗੀ ਵੀ ਜਿਹੜਾ ਐਵੇਂ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਆ ਜਾਂ ਕੁਛ। ਸੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਜਿਹਦੇ ਵਿੱਚ ਜਿਹੜੇ ਨਵੇਂ ਉਹਨਾਂ ਨੇ ਆਪਣੇ ਕੈਬਨਿਟ ਦੇ ਇੱਕ ਹੈਗੇ ਆ, ਉਹਨਾਂ ਦੇ ਬਾਰੇ ਗੱਲਬਾਤ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਆ ਵੀ ਡਾਕਟਰ ਐਂਥਨੀ ਫੌਸੀ ਨੇ ਵੀ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਟੀਮ ਆ ਉਹਦੇ ਨਾਲ ਗੱਲਬਾਤ ਕੀਤੀ ਹੈਗੀ ਆ। ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲੂੰਗਾ। ਈਵਨ ਜਿਹੜੇ ਰਿਪਬਲਿਕਨਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਵੋਟ ਪਾਈ ਆ, ਜੇ ਉਹਨਾਂ 'ਚੋਂ ਵੀ ਕੋਈ ਪਿਕ ਕਰਨਾ ਹੋਇਆ ਤੇ ਮੈਂ ਪਿਕ ਕਰੂੰਗਾ, ਤਾਂ ਕਿ ਜਿਹੜੀ ਆ ਕੰਟਰੀ ਨੂੰ ਇੱਕ ਵਾਰੀ ਫੇਰ ਜਿਹੜਾ ਯੂਨਾਈਟ ਕੀਤਾ ਜਾ ਸਕੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਰਨੀ ਸੈਂਡਰਸ ਤੇ ਐਲਿਜ਼ਾਬੈਥ ਵਾਰਨ ਦੇ ਕੈਬਨਿਟ ਪੋਜੀਸ਼ਨ ਬਾਰੇ, ਤੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਆਲਰੇਡੀ ਕਾਫੀ ਜਿਹੜੀ ਪ੍ਰੋਗਰੈਸਿਵ ਰਿਪਰੈਜ਼ੈਂਟੇਸ਼ਨ ਹੈਗੀ ਆ ਕੈਬਨਿਟ 'ਚ, ਪਰ ਨਥਿੰਗ ਇਜ਼ ਆਫ ਦਾ ਟੇਬਲ। ਤੇ ਕਹਿੰਦੇ ਵੀ ਜੇ ਕੋਈ ਕਾਂਗਰਸਮੈਨ ਜਾਂ ਸੈਨੇਟਰ ਨੂੰ ਕੈਬਨਿਟ ਲਈ ਪਿਕ ਕਰਨਾ ਹੋਵੇ ਤੇ ਉਹ ਬਹੁਤ ਹਾਰਡ ਡਿਸੀਜਨ ਹੁੰਦਾ, ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਪੋਜੀਸ਼ਨ ਆ ਉਹ ਛੱਡਣੀ ਪੈਂਦੀ ਆ, ਫਿਰ ਉੱਥੇ ਦੁਬਾਰਾ ਕੀ ਇਲੈਕਸ਼ਨ ਹੁੰਦੀ ਹੈਗੀ ਆ। ਸੋ ਦੇਖਦੇ ਆ ਹੁਣ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਜਿਹੜਾ ਆ ਆਪਣਾ ਮੁਲਕ ਯੂਨਾਈਟ ਹੋ ਕੇ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਅੰਡਰ ਚੱਲੇਗਾ। ਜੀ, ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਜਿਹੜੇ ਜਾ ਰਹੇ ਪ੍ਰੈਜ਼ੀਡੈਂਟ ਉਹਨਾਂ ਦਾ ਵੀ ਰਹੂਗਾ। ਜੇ ਉਹ ਮੰਨਦੇ ਆ ਵੀ ਉਹ ਹਾਰੇ ਨੇ, ਉਹਨਾਂ ਨੂੰ ਕੰਸੀਡ ਕਰਦੇ ਨੇ, ਵਧਾਈ ਦਿੰਦੇ ਨੇ, ਤਾਂ ਫਿਰ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਵੀ ਸ਼ਾਇਦ ਉਸ ਪਾਸੇ ਵੱਲ ਨੂੰ ਜਿਹੜਾ ਉਹ ਸੋਚਣ। ਪਰ ਹਾਲ ਦੀ ਘੜੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਆਪਣੀ ਹਾਰ ਮੰਨਿਆ ਨਹੀਂ ਆ। ਉਹਨਾਂ ਨੂੰ ਅੱਜ ਪੱਤਰਕਾਰਾਂ ਦੇ ਮੂਹਰੇ ਥੋੜ੍ਹਾ ਦੇਰ ਦੇ ਲਈ ਸੰਬੋਧਿਤ ਹੋਏ ਸੀਗੇ, ਪਰ ਉਹਨਾਂ ਨੇ ਉਸ ਸਵਾਲ ਦਾ ਜਵਾਬ ਦਿੱਤੇ ਬਗੈਰ ਉੱਥੋਂ ਜਿਹੜੇ ਉਹ ਚਲੇ ਗਏ ਸੀ। ਸੋ ਜੇ ਬਾਈਡਨ ਦੀ ਕੈਬਨਿਟ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰੀਏ, ਜਿਹੜੇ ਤਾਂ ਕਨਫਰਮਡ ਹੀ ਨੇ ਵੀ ਜਿਨ੍ਹਾਂ ਨੂੰ ਸੈਨੇਟ ਦੀ ਵੀ ਜ਼ਰੂਰਤ ਨਹੀਂ ਆ, ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਚੀਫ ਆਫ ਸਟਾਫ ਰੌਨ ਕਲੇਨ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਆ। ਉਸ ਤੋਂ ਇਲਾਵਾ ਉਹਨਾਂ ਨੇ ਸੈਕਟਰੀ ਆਫ ਸਟੇਟ ਐਂਟਨੀ ਜਿਹੜੇ ਆ ਬਲਿੰਕਨ, ਉਹਨਾਂ ਦਾ ਜਿਹੜਾ ਨਾਮ ਪੇਸ਼ ਕੀਤਾ। ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਅਲਹੈਂਦਰੋ ਮਾਇਓਰਕਸ ਦਾ ਜਿਹੜਾ ਨਾਮ ਆਇਆ ਆ, ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਲਈ ਬੀਬੀ ਐਵਰਲ ਹੇਨਜ਼ ਦਾ, ਤੇ UN ਦੀ ਐਂਬੈਸਡਰ ਦੇ ਲਿੰਡਾ ਥੋਮਸ ਗ੍ਰੀਨਫੀਲਡ ਦਾ ਜਿਹੜਾ ਉਹ ਇਸ ਟਾਈਮ ਨਾਮ ਜਿਹੜਾ ਉਹ ਆ ਰਿਹਾ ਆ। ਤੇ ਉੱਦਾਂ ਜੇ ਦੇਖਿਆ ਜਾਵੇ ਤਾਂ ਲੇਬਰ ਦੇ ਸਕੱਤਰ ਦੇ ਲਈ ਬਰਨੀ ਸੈਂਡਰ ਦਾ ਵੀ ਪਹਿਲੋਂ ਜਿਹੜਾ ਉਹ ਹਰਜੋਤ ਸਿੰਘ ਜੀ ਜਿਹੜਾ ਉਹ ਨਾਮ ਆਇਆ ਸੀਗਾ। ਤੇ ਦੇਖਦੇ ਹਾਂ ਵੀ ਅਟਾਰਨੀ ਜਨਰਲ ਕਿਹਨਾਂ ਨੂੰ ਬਣਾਉਂਦੇ ਨੇ, ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਲਈ ਜਿਹੜਾ ਉਹ ਕੌਣ ਆਉਂਦਾ ਆ। ਸੋ ਕਾਫੀ ਕੁਛ ਜਿਹੜੇ ਵੱਡੇ ਅਹੁਦੇ ਜਿਹੜੇ ਆ ਅਜੇ ਪੂਰੇ ਜਿਹੜੇ ਉਹ ਕਰਨ ਵਾਲੇ ਪਏ ਹੋਣਗੇ। ਪਰ ਇਹ ਆ ਵੀ ਚਲੋ ਟ੍ਰਾਂਜੀਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਉਧਰ ਇਹਨਾਂ ਦੀ ਹਰਜੋਤ ਸਿੰਘ ਜੀ ਬਾਈਡਨ ਦੀ ਕੈਬਨਿਟ ਪਿਕ ਦੇ ਉੱਤੇ ਜੇ ਗੱਲ ਕਰਦੇ ਜਾਈਏ ਤਾਂ ਮਾਰਕੋ ਰੂਬੀਓ ਜਿਹੜੇ ਸੈਨੇਟਰ ਆ,
ਉਹਨਾਂ ਨੇ ਆਈ ਥਿੰਕ ਇਹ ਇਸ ਚੀਜ਼ ਨੂੰ ਸਪਸ਼ਟ ਕੀਤਾ ਵੀ ਜੇ ਇਹ ਕੈਬਨਿਟ ਦੇ ਲਈ ਜਦੋਂ ਇਹਨਾਂ ਦੇ ਉੱਤੇ ਵੋਟਿੰਗ ਦਾ ਕੰਮ ਆਊਗੀ ਜਾਂ ਕਮੇਟੀਜ਼ ਦੇ ਵਿੱਚ ਆਉਣਗੇ ਤਾਂ ਇਸ ਚੀਜ਼ ਦਾ ਉਹ ਵਿਰੋਧ ਕਰਨਗੇ। ਉਹਨਾਂ ਨੇ ਆਪਣੇ ਅੱਜ ਇੱਕ ਟਵੀਟ ਦੇ ਵਿੱਚ ਕਿਹਾ ਵੀ ਨੋ ਡਾਊਟ ਜਿਹੜੇ ਬਾਈਡਨ ਦੀ ਕੈਬਨਿਟ ਪਿਕ ਆ ਉਹ ਆਈਵੀ ਲੀਗ ਗਏ ਆ, ਬਹੁਤ ਤਗੜੇ ਉਹਨਾਂ ਦੇ ਰੈਜ਼ਿਊਮੇ ਹੈਗੇ ਆ, ਉਹਨਾਂ ਨੇ ਸਹੀ ਕਾਨਫਰੰਸਿਸ ਜਿਹੜੀਆਂ ਆ ਉਹ ਅਟੈਂਡ ਕੀਤੀਆਂ ਆ ਤੇ ਉਹ ਪੋਲਾਈਟ ਹੋਣਗੇ, ਪਰ ਕਹਿੰਦੇ ਵੀ ਉਹ ਬੇਸਿਕਲੀ ਕੇਅਰ ਟੇਕਰ ਹੋਣਗੇ ਅਮਰੀਕਾਜ਼ ਡਿਕਲਾਈਨ ਦਾ। ਇਹ ਜਿਹੜਾ ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਸਪੋਰਟ ਕਰਦਾ ਅਮਰੀਕਨ ਗ੍ਰੇਟਨੈਸ ਤੇ ਕਹਿੰਦੇ ਮੈਨੂੰ ਕੋਈ ਇੰਟਰਸਟ ਨਹੀਂ ਹੈਗਾ ਰਿਟਰਨਿੰਗ ਟੂ ਦਾ ਨਾਰਮਲ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਨਾਰਮਲ ਸੀਗਾ, ਜਿਹਦੇ ਵਿੱਚ ਆਪਾਂ ਚਾਈਨਾ ਦੇ ਉੱਤੇ ਪੂਰੀ ਤਰ੍ਹਾਂ ਡਿਪੈਂਡੈਂਟ ਸੀਗੇ। ਸੋ ਇਹ ਉਸ ਟਾਈਮ ਦੇ ਉੱਤੇ ਇਹਨਾਂ ਦਾ ਰਿਮਾਰਕ ਆਇਆ ਜਦੋਂ ਬਾਈਡਨ ਨੇ ਆਪਣੇ ਜਿਹੜੇ ਬਹੁਤ ਹੀ ਨਜ਼ਦੀਕੀ ਕਰੀਬੀ ਜਿਹੜੇ ਐਂਟੋਨੀ ਬਲਿੰਕਨ ਆ ਉਹਨਾਂ ਦਾ ਨਾਮ ਜਿਹੜਾ ਨੋਮੀਨੇਟ ਉਹ ਕੀਤਾ ਸੀਗਾ ਸਟੇਟ ਡਿਪਾਰਟਮੈਂਟ ਨੂੰ ਰਨ ਕਰਨ ਦੇ ਲਈ। ਜੀ ਬਿਲਕੁਲ। ਪ੍ਰੈਜ਼ੀਡੈਂਟ ਓਬਾਮਾ ਦੇ ਸਾਥੀ ਰਹੇ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਰੈਮ ਇਮੈਨੂਅਲ ਜਿਹੜਾ ਆ ਉਹਨਾਂ ਨੂੰ ਯੂਐਸ ਟ੍ਰੇਡ ਰਿਪਰੈਜ਼ੈਂਟੇਟਿਵ ਦੇ ਲਈ ਜਿਹੜਾ ਆ ਚੁਣਿਆ ਜਾ ਸਕਦਾ ਹੈਗਾ। ਤੇ ਉਹਦੇ ਸੰਬੰਧ ਦੇ ਵਿੱਚ ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟਿਜ਼ ਨੇ ਇਹ ਕਿਹਾ ਵੀ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਆ ਤੇ ਕੰਸਰਨਿੰਗ ਹੈਗੀ ਆ, ਕਿਉਂਕਿ ਰੈਮ ਇਮੈਨੂਅਲ ਉਸ ਟਾਈਮ ਦੇ ਉੱਤੇ ਸ਼ਿਕਾਗੋ ਦੇ ਮੇਅਰ ਸੀ, ਜਿਸ ਟਾਈਮ ਦੇ ਉੱਤੇ ਕਾਲੇ ਮੂਲ ਦਾ ਜਿਹੜਾ ਇੱਕ ਬੰਦਾ ਜਿਸ ਦਾ ਨਾਂ ਲਕੁਇਨ ਮੈਕਡੋਨਲਡ ਸੀ, ਉਸ ਨੂੰ ਪੁਲਿਸ ਵੱਲੋਂ 2014 ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਇਸ ਮੇਅਰ ਨੇ ਉਸ ਇਨਵੈਸਟੀਗੇਸ਼ਨ ਨੂੰ ਕਵਰ ਅਪ ਕੀਤਾ ਸੀ। ਜੀ ਬਿਲਕੁਲ। ਸੋ ਡੈਮੋਕ੍ਰੇਟਸ ਦੇ ਹੱਥ ਜਿਹੜੇ ਉਹ ਪੱਕੇ ਭਰੇ ਰਹਿਣਗੇ ਪ੍ਰੋਗਰੈਸਿਵ ਦੇ ਤਾਹਨੇ ਮਿਹਨਿਆਂ ਦੇ ਨਾਲ, ਤੇ ਉਹ ਦੇਖਦੇ ਆ ਵੀ ਉਹ ਕਿਸ ਤਰੀਕੇ ਦੇ ਨਾਲ ਡੈਮੋਕ੍ਰੇਟ ਪਾਰਟੀ ਨੂੰ ਜਾਂ ਬਾਈਡਨ ਪ੍ਰਸ਼ਾਸਨ ਨੂੰ ਜਿਹੜਾ ਆ ਕਿਸ ਦਿਸ਼ਾ ਵੱਲ ਨੂੰ ਲੈ ਕੇ ਜਾਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨਗੇ। ਸੋ ਕਾਫੀ ਜਿਹੜਾ ਆ ਕੋਈ ਸੁਖਾਲੇ ਦਿਨ ਨਹੀਂ ਆ ਵੀ ਬਾਈਡਨ ਜਿੱਤ ਗਿਆ ਤੇ ਉਹਦੇ ਲਈ ਬਹੁਤ ਸੁਖਾਲੇ ਦਿਨ ਜਿਹੜੇ ਅਗਲੇ 4 ਸਾਲ ਜਿਹੜੇ ਉਹ ਹੋਣਗੇ। ਸੋ ਕਾਫੀ ਕੁਛ ਜਿਹੜਾ ਆ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਨਿਰਭਰ ਕਰੂਗਾ ਵੀ ਕੀ ਕੁਛ ਜਿਹੜਾ ਉਹ ਬਣਦਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਆਕਸੀਕੋਟਨ ਮੇਕਰ ਪਰਡਿਊ ਫਾਰਮਾ, ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਿਸ ਲੱਗੇ ਸੀਗੇ ਉਹਨਾਂ ਦੇ ਲਈ ਆਪਣੇ ਆਪ ਨੂੰ ਆਪਣੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਹੈਗਾ ਆ। ਕ੍ਰਿਮੀਨਲ ਵਾਇਲੇਸ਼ਨ ਇਹਨਾਂ ਦੇ ਉੱਤੇ ਜਿਹੜੀਆਂ ਲਾਈਆਂ ਗਈਆਂ ਸੀ, ਕੌਨਸਪੀਰੇਸੀ ਸੀਗੀ ਵੀ ਲੋਕਾਂ ਨੂੰ ਅਫੀਸ਼ੀਅਲਸ ਨੂੰ ਡੀਫਰਾਡ ਕਰਨ ਦੇ ਲਈ, ਧੋਖੇ 'ਚ ਰੱਖਣ ਦੇ ਲਈ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਹਿਸਾਬ ਦੇ ਨਾਲ ਕਰਪਸ਼ਨ, ਇਲੀਗਲ ਕਿਕਬੈਕਸ ਜਿਹੜੇ ਡਾਕਟਰਸ ਨੂੰ ਜਿਹੜੇ ਉਹ ਦਿੱਤੇ ਗਏ ਤੇ ਇਲੈਕਟ੍ਰੋਨਿਕ ਹੈਲਥ ਕੇਅਰ ਜਿਹੜੇ ਰੈਕਰਡਸ ਵੈਂਡਰ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹਨਾਂ 'ਤੇ ਕ੍ਰਿਮੀਨਲ ਜਿਹੜੇ ਚਾਰਜਿਸ ਲਾਏ ਗਏ ਸੀਗੇ। ਸੋ ਇਹਨਾਂ ਦੀ ਬੜੀ ਹੀ ਅਡਿਕਟਿਵ ਜਿਸ ਦਾ ਬੰਦਾ ਜਿਹੜਾ ਵੱਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਆ ਜਾਂਦਾ ਸੀ ਆਕਸੀਕੋਟਿਨ ਪੇਨ ਕਿਲਰ ਦੇ, ਸੋ ਉਹਦੇ ਕਰਕੇ ਜਿਹੜੇ ਹੁਣ ਇਹਨਾਂ ਨੇ ਚਾਰਜਿਸ ਜਿਹੜੇ ਉਹ ਕਬੂਲੇ ਹੈਗੇ ਆ। ਆਲਰੇਡੀ ਕੁਛ ਸਮਾਂ ਪਹਿਲਾਂ ਅਕਤੂਬਰ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਮੰਨਿਆ ਸੀਗਾ ਵੀ ਅਸੀਂ ਜਿਹੜੇ ਸਿਵਲ ਪੈਨਲਟੀ $225 ਮਿਲੀਅਨ ਦੀ ਜਿਹੜੀ ਉਹ ਦੇਣ ਦੇ ਲਈ ਇਹਨਾਂ ਨੇ ਉਹ ਵੀ ਕਬੂਲੀ ਸੀਗੀ। ਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਆਪਣੇ ਕ੍ਰਿਮੀਨਲ ਚਾਰਜਿਸ ਜਿਹੜੇ ਆ ਉਹ ਵੀ ਲਾਏ ਹੈਗੇ ਆ। ਸੋ ਇਹਦੇ ਵਿੱਚ $6.5 ਬਿਲੀਅਨ ਦੀਆਂ ਕੁੱਲ ਜਿਹੜੀਆਂ ਇਸ ਡੀਲ ਦੇ ਤਹਿਤ ਜਿਹੜੀਆਂ ਪੈਨਲਟੀਜ਼ ਆ ਉਹ ਜਿਹੜੀਆਂ ਉਹ ਹੋਣਗੀਆਂ। ਸੋ ਕਹਿੰਦੇ ਵੀ ਕਾਫੀ ਕਹਿੰਦੇ ਵੀ ਇਹਨਾਂ ਵਿੱਚੋਂ ਮੋਸਟਲੀ ਅਨਪੇਡ ਹੀ ਜਿਹੜੀਆਂ ਉਹ ਜਾਣਗੀਆਂ। $3.5 ਬਿਲੀਅਨ ਕ੍ਰਿਮੀਨਲ ਫਾਈਨ ਜਿਹੜਾ ਆ ਉਹ ਦਿੱਤਾ ਗਿਆ ਆ ਤੇ ਟ੍ਰਿਲੀਅਨਸ ਆਫ ਡਾਲਰ ਜਿਹੜੇ ਅਨਸਿਕਿਉਰਡ ਕਲੇਮਸ ਜਿਹੜੇ ਆ ਜਿਹੜੇ ਇਸ ਟਾਈਮ ਦੇ ਉੱਤੇ ਜਿਹੜੇ ਕੀਤੇ ਗਏ ਸੀ ਉਹ ਇਸ ਦੇ ਲਈ ਵਰਤੇ ਜਿਹੜੇ ਉਹ ਜਾਣਗੇ। ਉਧਰ ਪਰਡਿਊ ਨੇ ਆਪਣੀਆਂ ਬੈਂਕਰਪਸੀ ਪ੍ਰੋਸੀਡਿੰਗਸ ਵੀ ਜਿਹੜੀਆਂ ਕਹਿੰਦੇ ਆ ਉਹ ਚਾਲੂ ਕਰਤੀਆਂ ਆ। ਜੀ ਬਿਲਕੁਲ। ਅੱਜ ਕਹਿੰਦੇ ਵੀ ਵਿਲੀਅਮ ਬਾਰ ਅਟਾਰਨੀ ਜਨਰਲ ਯੂਐਸ ਦੇ ਉਹ ਸ਼ਿਕਾਗੋ ਉਹਨਾਂ ਨੇ ਵਿਜ਼ਿਟ ਕੀਤਾ। ਇਹ ਸਰਪ੍ਰਾਈਜ਼ ਸੀ ਸ਼ਿਕਾਗੋ ਦੇ ਮੇਅਰ ਤੇ ਉੱਥੇ ਦੇ ਸਿਟੀ ਕੌਂਸਲ ਵਾਲਿਆਂ ਨੂੰ, ਖਾਸ ਕਰਕੇ ਇੱਕ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉੱਥੇ ਕ੍ਰਾਈਮ ਨੂੰ ਘਟਾਉਣ ਦੇ ਲਈ, ਆਪਰੇਸ਼ਨ ਲੀਜੈਂਡ, ਉਸ ਦੇ ਸੰਬੰਧ ਦੇ ਵਿੱਚ ਉਹ ਵਿਜ਼ਿਟ ਕਰਨ ਗਏ ਸੀ ਤੇ ਉੱਥੇ ਇੱਕ ਲਿeutenant ਜਿਹੜਾ ਹੈਗਾ ਉਹਨਾਂ ਦਾ ਪੁਲਿਸ ਦਾ ਸ਼ਿਕਾਗੋ ਦਾ, ਉਸ ਦੀ ਜਿਹੜੀ ਪੋਜੀਸ਼ਨ ਆ ਉਸ ਨੂੰ ਵੀ ਚੇਂਜ ਕੀਤਾ ਗਿਆ, ਜਿਹੜਾ ਕਿ ਕ੍ਰਾਈਮ ਬ੍ਰਾਂਚ ਦਾ ਜਿਹੜਾ ਹੈੱਡ ਸੀਗਾ। ਸਾਰਿਆਂ ਨੂੰ ਪਤਾ ਵੀ ਜਿਹੜਾ ਸ਼ਿਕਾਗੋ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਕ੍ਰਾਈਮ ਸਿਟੀ ਇਸ ਵੇਲੇ ਬਣਿਆ ਹੋਇਆ। ਸਭ ਤੋਂ ਜ਼ਿਆਦਾ ਜਿਹੜੇ ਡੈਥ ਰੇਟ ਆ ਕ੍ਰਾਈਮ ਰਿਲੇਟਡ ਉਹ ਇਸ ਟਾਈਮ ਸ਼ਿਕਾਗੋ ਦੇ ਵਿੱਚ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੋਵਿਡ ਦੇ ਨਾਲ ਸੰਬੰਧਿਤ ਕੁਝ ਖਬਰਾਂ ਦੇ ਵਿੱਚ,
ਨਿਊਯਾਰਕ ਸਿਟੀ ਜਿਹੜੀ ਆ ਉਹ ਕਹਿ ਰਹੇ ਆ ਵੀ ਅਸੀਂ ਕੋਵਿਡ-19 ਚੈੱਕ ਪੁਆਇੰਟਸ ਜਿਹੜੇ ਆ, ਬ੍ਰਿਜਸ ਤੇ ਵੱਖ-ਵੱਖ ਜਿਹੜੀਆਂ ਕ੍ਰਾਸਿੰਗ ਜਿਹੜੀਆਂ ਨਿਊਯਾਰਕ ਦੇ ਵਿੱਚ ਆਉਣ ਜਾਣ ਵਾਲੀਆਂ ਆ, ਉਸ ਦੇ ਉੱਤੇ ਜਿਹੜੀਆਂ ਉਹ ਲਾਉਣ ਜਾ ਰਹੇ ਆ, ਤਾਂ ਜੋ ਕੁਆਰੰਟੀਨ ਰਿਸਟ੍ਰਿਕਸ਼ਨ ਜਿਹੜੀਆਂ ਆ ਉਹਨੂੰ ਥੈਂਕਸਗਿਵਿੰਗ ਹੌਲੀਡੇ ਉੱਤੇ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਲਾਇਆ ਜਾ ਸਕੇ। ਇਹ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਮਹੱਤਤਾ ਰੱਖਦਾ ਆ ਵੀ ਨਿਊਯਾਰਕ ਦੇ ਵਿੱਚ ਦੇਖਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਬੁਰੇ ਹਾਲਾਤ ਜਿਹੜੇ ਆ ਕੋਵਿਡ ਦੇ ਦੌਰਾਨ ਜਿਹੜੇ ਉਹ ਰਹੇ ਆ, ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮੌਤਾਂ ਜਿਹੜੀਆਂ ਹੋਈਆਂ ਤੇ ਲੱਖਾਂ ਹੀ ਲੋਕ ਜਿਹੜੇ ਇਸ ਤੋਂ ਪੀੜਤ ਹੋਏ ਸੀ। ਉੱਥੋਂ ਦੇ ਸ਼ੈਰਿਫ ਜੋਸਫ ਫੋਸੀਟੋ ਜਿਹੜੇ ਨੇ, ਉਹਨਾਂ ਨੇ ਅੱਜ ਜਿਹੜਾ ਆ ਇਸ ਦੇ ਬਾਰੇ ਉਹ ਦੱਸਿਆ ਹੈਗਾ ਆ ਵੀ ਅਥਾਰਟੀਜ਼ ਦੇ ਦੁਆਰਾ ਇਹ ਜਿਹੜੇ ਐਕਸ਼ਨ ਆ ਉਹ ਲਏ ਜਾ ਰਹਿਣਗੇ, ਵੀ ਵੱਖ-ਵੱਖ ਥਾਵਾਂ ਦੇ ਉੱਤੇ ਸਪੌਟ ਚੈੱਕਸ ਕੰਡਕਟ ਜਿਹੜੇ ਕੀਤੇ ਜਾਣਗੇ ਪੈਸੰਜਰਸ ਦੇ ਉੱਤੇ, ਜਿਹੜੇ ਖਾਸ ਕਰਕੇ ਆਊਟ ਆਫ ਸਟੇਟ ਬੱਸਿਸ ਦੇ ਵਿੱਚ ਆਉਣਗੇ। ਸੋ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ, ਉਹਨਾਂ ਨੇ ਜਿਹੜੇ ਨਵੇਂ ਮੈਜਰਸ ਟਰੈਵਲਰਸ ਦੇ ਲਈ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਉਹ ਦੱਸੇ ਸੀਗੇ ਵੀ ਜਿਹੜੇ ਵੀ ਵਿਜ਼ਿਟਰ ਨਿਊਯਾਰਕ ਦੇ ਵਿੱਚ ਆਉਣ, ਉਹ ਕੋਵਿਡ-19 ਨੈਗੇਟਿਵ ਟੈਸਟ ਜਿਹੜਾ ਆ ਉਹਨਾਂ ਨੂੰ ਦਿਖਾਉਣਾ ਪਊਗਾ ਸਟੇਟ ਦੇ ਵਿੱਚ ਐਂਟਰ ਕਰਨ ਦੇ ਲਈ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਟੈਸਲਾ ਦੇ CEO ਕਹਿੰਦੇ ਪਈ ਉਹਨਾਂ ਨੇ ਬਿਲ ਗੇਟਸ ਨੂੰ ਜਿਹੜਾ ਆ ਮਨੀ ਵਾਈਜ਼ ਪਾਸ ਕਰ ਦਿੱਤਾ ਹੈਗਾ। ਇਸ ਟਾਈਮ ਟੈਸਲਾ ਦੇ CEO ਐਲੋਨ ਮਸਕ ਦੁਨੀਆ ਦੇ ਨੰਬਰ 2 ਤੇ ਸਭ ਤੋਂ ਰਿਚੈਸਟ ਮੈਨ ਹੋ ਗਏ ਹੈਗੇ ਆ। ਟੈਸਲਾ ਨੇ ਇਸ ਸਾਲ 547% ਜਿਹੜਾ ਉਹਨਾਂ ਦਾ ਸਟਾਕ ਆ ਉੱਪਰ ਗਿਆ ਹੈਗਾ। $500 ਬਿਲੀਅਨ ਦਾ ਮਾਰਕ ਜਿਹੜਾ ਉੱਪਰ ਗਿਆ ਆ। ਸੋ ਪੈਂਡੇਮਿਕ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਪੋਜੀਸ਼ਨਾਂ ਬੁਰੀਆਂ ਵੀ ਹੋਈਆਂ ਹੋਣਗੀਆਂ, ਪਰ ਇੱਦਾਂ ਦੇ ਕੰਪਨੀਆਂ ਦੀਆਂ ਜਿਹੜੀਆਂ ਪੋਜੀਸ਼ਨਾਂ ਆ ਉਹ ਬਹੁਤ ਜ਼ਿਆਦਾ ਉੱਪਰ ਗਈਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਜਿਸ ਹਿਸਾਬ ਦੇ ਨਾਲ ਚੱਲ ਰਿਹਾ ਆ ਵੀ ਬਾਈਡਨ ਪ੍ਰਸ਼ਾਸਨ ਨੇ ਰੀਨਿਊਏਬਲ એનર્ਜੀ ਦੇ ਉੱਤੇ ਜ਼ੋਰ ਲਾਉਣਾ ਆ, ਸੋ ਲੱਗਦਾ ਵੀ ਇਹ ਬੈਟਰੀ ਪਾਵਰਡ ਕੰਪਨੀਆਂ ਦੇ ਸਟਾਕ ਆਉਣ ਵਾਲੇ 4 ਸਾਲਾਂ ਦੇ ਵਿੱਚ ਅੱਗੇ ਨੂੰ ਜਿਹੜੇ ਜਾ ਸਕਦੇ। ਇਹ ਕੋਈ ਭਵਿੱਖਬਾਣੀ ਨਹੀਂ ਆ, ਇਹ ਕਿਆਸ ਰਾਈਆਂ ਨੇ। ਇਹ ਨਾ ਹੋਵੇ ਵੀ ਮੇਰੇ ਕਹੇ ਕੋਈ ਜਾਣੇ ਕਹਿਣ ਵੀ ਅਸੀਂ ਸਟਾਕ ਜਿਹੜੇ ਉਹ ਖਰੀਦੇ ਸੀਗੇ। ਇਹ ਸੰਭਾਵਨਾਵਾਂ ਨੇ, ਕੋਈ ਇਹਦੇ ਵਿੱਚ ਗਰੰਟੀ ਨਹੀਂ ਹੁੰਦੀ ਸਟਾਕ ਦੀ, ਤੇ ਕਦੀ ਵੀ ਕੋਈ ਵੀ ਜਿਹੜੀ ਉਹ ਗਰੰਟੀ ਆ ਉਹ ਜਿਹੜਾ ਉਹ ਨਹੀਂ ਲੈ ਸਕਦਾ। ਪਰ ਇਹ ਆ ਵੀ ਸੰਭਾਵਨਾ ਇੱਦਾਂ ਦੀ ਜਿਹੜੀ ਜ਼ਿਆਦਾ ਬਣ ਰਹੀ ਹੈ, ਕਿਉਂਕਿ ਇਸ ਪ੍ਰਸ਼ਾਸਨ ਨੇ ਕਿਹਾ ਹੈ ਪਹਿਲਾਂ ਹੀ ਵੀ ਉਹ ਰੀਨਿਊਏਬਲ એનર્ਜੀ ਦੇ ਉੱਤੇ ਜਿਹੜਾ ਉਹ ਲਾਉਣਾ ਆ, ਤੇ ਉਦੋਂ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਆ ਉਹਨਾਂ ਨੇ ਜ਼ੋਰ ਲਾਉਣਾ ਜਿਹੜੀ ਗ੍ਰੀਨ ਨਿਊ ਡੀਲ ਆ ਉਸ ਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਉਹ ਲਾਗੂ ਇਸ ਦੇ ਜ਼ਰੀਏ ਕਰਵਾਇਆ ਜਾ ਸਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਹਾਊਸ ਦੇ ਕੁਝ ਡੈਮੋਕ੍ਰੇਟਸ ਆ ਉਹਨਾਂ ਨੇ YouTube ਤੋਂ ਮੰਗ ਕੀਤੀ ਸੀ ਵੀ ਬਹੁਤ ਸਾਰੇ ਜਿਹੜੇ ਅਜਿਹੇ ਅਕਾਊਂਟ ਆ ਉਹਨਾਂ ਨੂੰ ਤੁਸੀਂ ਸਸਪੈਂਡ ਕਰੋ ਜਾਂ ਬੰਦ ਕਰੋ, ਇਨਫੋਰਮੇਸ਼ਨ ਉਹ ਜਿਹੜੀ ਹਟਾਓ, ਜਿਹੜੀ ਇੱਕ ਹਿਸਾਬ ਦੇ ਨਾਲ ਗਲਤ ਇਨਫੋਰਮੇਸ਼ਨ ਆ, ਖਾਸ ਕਰਕੇ ਕੋਵਿਡ ਨੂੰ ਤੇ ਇਲੈਕਸ਼ਨ ਨੂੰ ਜਿਹੜਾ ਉਹ ਲੈ ਕੇ। ਸੋ ਇਸੇ ਦੌਰਾਨ ਇੱਕ ਹੋਰ ਖਬਰ ਜਿਹੜੀ ਉਹ ਆਈ ਆ ਵੀ YouTube ਨੇ ਜਿਹੜਾ ਵਨ ਅਮਰੀਕਾ ਨਿਊਜ਼ ਚੈਨਲ ਆ, ਜਿਹੜਾ ਕਿ ਰਾਸ਼ਟਰਪਤੀ ਟਰੰਪ ਦਾ ਕਾਫੀ ਫੇਵਰੇਟ ਆ, ਕਾਫੀ ਰਾਈਟ ਵਿੰਗ ਚੈਨਲ ਜਿਹੜਾ ਉਹ ਦੱਸਿਆ ਜਾਂਦਾ ਆ, ਉਸ ਦੀ ਮਨੀਟਾਈਜੇਸ਼ਨ ਜਿਹੜੀ ਉਹਨਾਂ ਨੇ ਸਸਪੈਂਡ ਕਰ ਦਿੱਤੀ। ਜਿਹੜਾ YouTube ਨੇ ਬਾਅਦ ਦੇ ਵਿੱਚ ਇਹ ਦੱਸਿਆ ਵੀ ਇਹ ਇਸ ਕਰਕੇ ਇਹਨਾਂ ਨੇ ਮਨੀਟਾਈਜੇਸ਼ਨ ਇਸ ਦੀ ਬੰਦ ਕੀਤੀ, ਸਸਪੈਂਡ ਕੀਤਾ ਆ, ਕਿਉਂਕਿ ਇਹਨਾਂ ਨੇ ਮਿਸ ਇਨਫੋਰਮੇਸ਼ਨ ਜਿਹੜੀ ਇਸ ਦੇ ਵਿੱਚ ਫੈਲਾਈ ਆ। ਇੱਕ ਰਿਪੋਰਟ ਦੇ ਤਹਿਤ OAN ਨੇ ਜਿਹੜਾ ਇਹ ਕਹਿਤਾ ਸੀਗਾ ਵੀ ਗਰੰਟਿਡ ਕਿਉਰ ਜਿਹੜੀ ਆ ਉਹ ਹੈਗੀ ਆ ਕੋਵਿਡ-19 ਦੀ, ਪਰ ਜੋ ਕਿ ਇੱਕ ਹਿਸਾਬ ਦੇ ਨਾਲ ਝੂਠ ਜਿਹੜੀ ਆ ਉਹ ਗੱਲ ਸੀ, ਗਲਤ ਇਨਫੋਰਮੇਸ਼ਨ ਸੀ, ਮਿਸਲੀਡਿੰਗ ਇਨਫੋਰਮੇਸ਼ਨ ਸੀ, ਜਿਸ ਕਰਕੇ OAN ਰਾਈਟ ਨਾਓ ਬਾਕੀ ਵੀ ਆਪਣੀਆਂ ਹੋਰ ਵੀਡੀਓਜ਼ ਤੋਂ ਜਿਹੜੇ ਡਾਲਰ ਆ ਉਹ ਕਮਾਉਣ ਦੀ ਸਮਰੱਥਾ ਜਿਹੜੀ ਉਹ ਗਵਾ ਬੈਠਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ। ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਫਾਈਲ ਕਰਨ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਫਰਾਡ ਹੋਇਆ ਹੈਗਾ, ਸੋ ਸਟੇਟ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਕੀ ਕੀਤਾ ਜਾਵੇ। ਕਹਿੰਦੇ ਪਈ ਜੇਲ੍ਹਾਂ ਦੇ ਵਿੱਚ 100 ਦੀ ਗਿਣਤੀ ਦੇ ਵਿੱਚ ਕੈਦੀ, ਜਿਨ੍ਹਾਂ ਦੇ ਵਿੱਚੋਂ 100 ਤਾਂ ਡੈਥ ਰੋ ਦੇ ਉੱਤੇ ਆ, ਜਿਹੜੇ ਉਹਨਾਂ ਦੇ ਨਾਵਾਂ ਦੇ ਉੱਤੇ ਵੀ ਜਿਹੜੇ ਚੈੱਕ ਆ ਕਲੈਕਟ ਕੀਤੇ ਜਾ ਰਹੇ ਹੈਗੇ ਆ। ਫ੍ਰਿਜ਼ਨੋ ਕਾਉਂਟੀ ਤੇ ਸੈਂਡੀਗੋ ਕਾਉਂਟੀ ਦੇ ਜਿਹੜੇ ਅਟਾਰਨੀਜ਼ ਹੈਗੇ ਆ, ਉਹਨਾਂ ਨੇ ਗਵਰਨਰ ਗੈਬਨ ਨਿਊਸਮ ਦੀ ਇੱਕ ਜਿਹੜੀ ਇਹ ਟਾਸਕ ਫੋਰਸ ਹੈਗੀ ਆ, ਉਹਨਾਂ ਦੇ ਨਾਲ ਰਲ ਕੇ ਜਿਹੜਾ ਕਹਿੰਦੇ ਵੀ ਐਡਾ ਵੱਡਾ ਜਿਹੜਾ ਇਹ ਫਰਾਡ ਹੋ ਗਿਆ। ਅਨਪਲਾਇਮੈਂਟ ਝੂਠੇ ਨਾਵਾਂ ਦੇ ਉੱਤੇ ਅਨਪਲਾਇਮੈਂਟ ਲੋਕ ਲੈ ਰਹੇ ਹੈਗੇ ਆ, ਚੈੱਕ ਉਹਨਾਂ ਦੇ ਘਰਾਂ 'ਚ ਆ ਰਹੇ ਆ, ਜਦ ਕਿ ਉਹ ਬੰਦੇ ਜੇਲ੍ਹ ਦੇ ਵਿੱਚ ਕੈਦੀ ਹੈਗੇ ਆ। ਸੋ ਉਸ ਨੂੰ ਲੈ ਕੇ ਇਹ ਇੱਕ ਬਹੁਤ ਵੱਡਾ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ਼ੂ ਬਣ ਜਾ ਰਿਹਾ ਆ। ਜੇ ਟਰੰਪ ਐਡਮਿਨਿਸਟ੍ਰੇਸ਼ਨ ਨਹੀਂ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਇਹਦੇ ਤੇ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਕਰਨਾ ਪਊਗਾ, ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦਾ ਜਿਹੜਾ ਅਨਪਲਾਇਮੈਂਟ ਦਾ ਜਿਹੜਾ ਰਿਜ਼ਰਵ ਹੁੰਦਾ ਆ ਉਹ ਆਲਰੇਡੀ ਖਤਮ ਹੋ ਚੁੱਕਾ ਹੈ, ਤੇ ਬਹੁਤ ਸਾਰੀਆਂ ਸਟੇਟਾਂ
ਫੈਡਰਲ ਗਵਰਨਮੈਂਟ ਤੋਂ ਮਨੀ ਮੰਗ ਰਹੀਆਂ ਵੀ ਭਾਈ ਹੁਣ ਅਨਪਲਾਇਮੈਂਟ ਤਾਂ ਬੰਦ ਹੋ ਜਾਣੀ ਆ ਕ੍ਰਿਸਮਸ ਤਾਈਂ ਤੇ ਸਾਨੂੰ ਲੋਕਾਂ ਨੂੰ ਐਕਸਟੈਂਡ ਕਰਨੀ ਪੈਣੀ ਆ ਵੀ ਉਹ ਕਿਸ ਤਰ੍ਹਾਂ ਹੋਊਗੀ। ਸੋ ਇਹ ਜਿਹੜਾ ਇਸ਼ੂ ਹੈਗਾ ਆ ਫਰਾਡ ਦਾ, ਇਹ ਇਸ ਵੇਲੇ ਅਨਪਲਾਇਮੈਂਟ ਆਫਿਸ ਦੇ ਲਈ ਨੰਬਰ 1 ਸਿਰਦਰਦੀ ਬਣਿਆ ਹੋਇਆ ਹੈ। ਜੀ, ਬਹੁਤ ਜ਼ਿਆਦਾ ਜਿਹੜਾ ਘਪਲਾ ਆ, ਫਰਾਡ ਆ, ਉਹ ਸਾਹਮਣੇ ਆਇਆ, ਜਿਹੜਾ ਕਿ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਨੂੰ ਜਿਹੜਾ ਉਹ ਨੁਕਸਾਨ ਹੋਇਆ ਆ। ਸੋ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਵੀ ਆਪਾਂ ਵੀ ਦੇਖੋ ਕਿੰਨਾ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਹਾਂ ਵੀ ਜੇ ਤੁਸੀਂ ਝੂਠ ਬੋਲ ਕੇ ਲਾਉਂਗੇ ਤਾਂ ਇਨ ਦੀ ਐਂਡ ਤੁਹਾਡੇ ਲਈ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੋਣਗੀਆਂ। ਤੇ ਜਿੰਨਾ ਕੁ ਫਰਾਡ ਇਹ ਹੋਇਆ, ਲੱਗਦਾ ਇਸ ਦਾ ਜਿਹੜਾ ਆਡਿਟ ਜਦੋਂ ਇਹ ਹੋਣਾ ਆ, ਬਹੁਤ ਲੋਕ ਜਿਹੜੇ ਇਸ ਦੇ ਵਿੱਚ ਫਸਣਗੇ। ਸੋ ਇਨ ਦੀ ਐਂਡ ਇਹਨਾਂ ਨੂੰ ਇਨਵੈਸਟੀਗੇਟ ਜਿਹੜਾ ਕਰਨਾ ਪੈਣਾ। ਫੈਡਰਲ ਮਨੀ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਇਨਵੋਲਵਡ ਆ, ਸਟੇਟ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਹੁੰਦਾ ਆ ਵੀ ਉਹ ਜਿਹੜੀ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹ ਯੂਜ਼ ਕੀਤੀ ਗਈ ਹੋਵੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਹੈਗਾ, ਕਿਵੇਂ ਜਿਹੜੀ ਇਹ ਸਿਚੁਏਸ਼ਨ ਆਉਣ ਵਾਲੀ ਸਥਿਤੀ ਜਿਹੜੀ ਉਹ ਬਣਦੀ ਆ। ਪਰ ਕੈਲੀਫੋਰਨੀਆ ਦੇ ਲਈ ਬਹੁਤ ਵੱਡੀ ਨਮੋਸ਼ੀ ਜਿਹੜੀ ਆ ਇਹ ਰਹੀ ਸੋ ਆ। ਜੇ ਬਿਲਕੁਲ ਰਾਜਕਵੀਰ ਸਿੰਘ ਜੀ, ਜੇ ਮੈਂ ਨਿਊਯਾਰਕ ਟਾਈਮਸ ਦੇ ਫਿਗਰਸ ਦੇ ਮੁਤਾਬਕ ਦੱਸਦਾ ਜਾਵਾਂ, 35,000 ਪਲੱਸ ਪੇਮੈਂਟਸ ਜਿਹੜੀਆਂ ਆ ਉਹ ਸਟੇਟ ਪ੍ਰਿਜ਼ਨਰਸ ਦੇ ਨਾਵਾਂ ਤੇ ਸੈਂਡ ਕੀਤੀਆਂ ਗਈਆਂ, ਦੇਖ ਲਓ ਜਿਹੜਾ ਕਿ ਹਾਲ। ਟੋਟਲ $140 ਮਿਲੀਅਨ ਬਣਦਾ ਆ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਮਹੀਨੇ ਤਾਈਂ। ਹੁਣ ਤੁਸੀਂ ਦੇਖੋ ਕਈ ਵਾਰੀ ਕਈਆਂ ਦਾ ਸਾਰਾ ਕੁਝ ਲੀਗਲ ਹੁੰਦਾ ਤੇ ਸਾਡੇ ਆਫਿਸ ਵੀ ਬਹੁਤ ਵਾਰ ਕਾਲਾਂ ਆਉਂਦੀਆਂ ਰੇਡੀਓ ਤੇ, ਬਈ ਮੈਨੂੰ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ, ਮੈਨੂੰ ਹਜੇ ਤਾਈਂ ਨਹੀਂ ਅਨਪਲਾਇਮੈਂਟ ਮਿਲੀ। Yeah. ਤੇ ਇਹ ਦੇਖੋ ਵੀ ਕਿੰਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਜੇਲ੍ਹਾਂ 'ਚ ਬੈਠੇ ਜਿਹੜੇ ਕੈਦੀ ਸੀ ਉਹਨਾਂ ਦੇ ਨਾਵਾਂ ਤੇ ਲੋਕ ਮੰਗਾਈ ਗਏ। ਜੀ, $4 ਲੱਖ ਤਾਂ ਡੈਥ ਰੋ ਇਨਮੇਟਸ ਦੇ ਨਾਂ ਨੂੰ ਜਿਹੜੇ ਉਹ ਚਲੇ ਗਏ ਆ, ਜਿਹੜੇ ਕਿ ਇਸ ਟਾਈਮ ਸਲਾਖਾਂ ਦੇ ਜਿਹੜੇ ਕਹਿ ਲਓ ਵੀ ਜਿਹਨੂੰ ਕਹਿੰਦੇ ਆ ਵੀ ਪਿੱਛੇ ਹੈਗੇ ਸੀਗੇ। ਸੋ ਇਹ ਸਿਚੁਏਸ਼ਨ ਕੋਈ ਬਹੁਤੀ ਜਿਹੜੀ ਉਹ ਚੰਗੀ ਜਿਹੜੀ ਉਹ ਨਹੀਂ ਹੈਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਊਗਾ। ਕਹਿੰਦੇ ਵੀ ਪ੍ਰਿਜ਼ਨ ਗੈਂਗਸ ਨੇ ਜਾਣਬੁੱਝ ਕੇ ਇਹ ਕੰਮ ਜਿਹੜਾ ਉਹ ਕੀਤਾ। ਉਹਨਾਂ ਦੇ ਦੁਆਰਾ ਹੀ ਜਿਹੜੇ ਇਹ ਸਕੈਮ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਆਰਗੇਨਾਈਜ਼ ਕਰਕੇ ਜਿਹੜਾ ਉਹ ਚਲਾਇਆ ਗਿਆ। ਸੋ ਹੁਣ ਤੱਕ ਕਹਿੰਦੇ ਵੀ $1 ਬਿਲੀਅਨ ਉਹਨਾਂ ਲੋਕਾਂ ਨੂੰ ਜਾ ਚੁੱਕਾ ਆ ਜਿਹੜੇ ਇਨਐਲੀਜੀਬਲ ਹੋਣੇ ਸੀ ਬੈਨੀਫਿਟਸ ਦੇ, ਜਿਹੜੇ ਇਨਕਾਰਸਨੇਸ਼ਨ ਦੇ ਕਰਕੇ ਗੋਲਡਨ ਸਟੇਟ ਦੀਆਂ ਜਿਹੜੀਆਂ ਆ ਪ੍ਰਿਜ਼ਨਸ ਤੇ ਜੇਲਸ ਦੇ ਵਿੱਚ। ਪਰ ਫਿਰ ਵੀ ਉਸ ਦੇ ਬਾਵਜੂਦ $1 ਬਿਲੀਅਨ ਜਿਹੜਾ ਬੈਨੀਫਿਟਸ ਦਾ ਇਹਨਾਂ ਲੋਕਾਂ ਤੱਕ ਗਿਆ ਹੈਗਾ। ਇਹ ਤਾਂ ਉਹ ਲੋਕ ਨੇ ਹਰਜੋਤ ਸਿੰਘ ਜੀ ਜਿਹੜੇ ਇਨਐਲੀਜੀਬਲ ਸੀਗੇ ਜੇਲ੍ਹਾਂ ਦੇ ਵਿੱਚ ਹੋਣ ਕਰਕੇ। ਅਜੇ ਤੁਸੀਂ ਦੇਖੋ ਵੀ ਬਾਹਰ ਕਿੰਨੇ ਲੋਕਾਂ ਨੇ ਜਿਹੜਾ ਆ ਇੰਨੀ ਵੱਡੀ ਜਿਹੜੀਆਂ ਧਾਂਦਲੀਆਂ ਜਿਹੜੀਆਂ ਨਾਲ ਦੇ ਨਾਲ ਕੀਤੀਆਂ ਹੈਗੀਆਂ ਆ। ਸੋ ਗੈਵਿਨ ਨਿਊਸਮ ਨੇ ਅੱਜ ਆਲਰੇਡੀ ਅਨਾਉਂਸ ਕਰਤਾ ਵੀ ਇੱਕ ਟਾਸਕ ਫੋਰਸ ਜਿਹੜੀ ਇਸ ਨੂੰ ਟੈਕਲ ਕਰਨ ਦੇ ਲਈ, ਇਸ ਅਬਿਊਜ਼ ਨੂੰ ਟੈਕਲ ਕਰਨ ਦੇ ਲਈ ਜਿਹੜੀ ਆ ਉਹ ਬਣਾਈ ਜਾਊਗੀ। ਅਨਇੰਪਲੋਇਮੈਂਟ ਫਰਾਡ ਜਿਹੜਾ ਜੇਲ੍ਹਾਂ ਦੇ ਵਿੱਚ ਸਟੇਟ ਜਾਂ ਫੈਡਰਲ ਪ੍ਰਿਜ਼ਨ ਦੇ ਵਿੱਚ ਕਹਿੰਦੇ ਟੋਟਲੀ ਅਨਅਸੈਪਟੇਬਲ ਆ। ਇਹਦੇ ਵਿੱਚ ਨਾਲ ਜਿਹੜੇ ਦੂਜਿਆਂ ਨੂੰ ਵੀ ਜਿਹੜਾ ਇਸ ਦੇ ਵਿੱਚ ਐਡ ਕਰ ਦੇਣਾ ਚਾਹੀਦਾ ਸੀ ਗਵਰਨਰ ਨੂੰ, ਆਪਣੀ ਜਦੋਂ ਸਟੇਟਮੈਂਟ ਇਹਨਾਂ ਨੇ ਦਿੱਤੀ ਹੈਗੀ ਆ। ਬਿਲਕੁਲ, ਸਰੋਤਿਆਂ ਨੂੰ ਯਾਦ ਹੋਊਗਾ ਸਕਾਟ ਪੀਟਰਸਨ ਸੀਰੀਅਲ ਕਿਲਰ ਜਿਹੜਾ ਡੈਥ ਰੋ ਦੇ ਉੱਤੇ ਆ, ਉਹਦੇ ਨਾਮ ਦੇ ਉੱਤੇ ਵੀ ਜਿਹੜਾ ਮਨੀ ਆ ਅਨਪਲਾਇਮੈਂਟ ਦਾ ਕੱਢਿਆ ਗਿਆ। ਸਾਡਾ ਤੁਹਾਡਾ ਸਾਰਿਆਂ ਦਾ ਟੈਕਸ ਫੰਡ ਹੈਗੇ ਆ ਜਿਹੜੇ ਇੱਕ ਤਰ੍ਹਾਂ ਨਾਲ ਇਲੀਗਲੀ ਮਿਲੀਅਨਸ ਆਫ ਡਾਲਰ ਲੋਕ ਕਢਾ ਕੇ ਲੈ ਗਏ ਆ। ਸੋ ਹੁਣ ਗਵਰਨਰ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋਊਗਾ। ਸੋ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਫਰਾਡ ਆ ਉਹ ਬਹੁਤ ਜ਼ਿਆਦਾ ਹੋ ਰਿਹਾ। ਜੀ, ਬਿਲਕੁਲ, ਜਿੱਥੇ ਜਿੰਨੀ ਜ਼ਿਆਦਾ ਪਾਪੂਲੇਸ਼ਨ ਉੱਥੇ ਉਨਾ ਜ਼ਿਆਦਾ ਜਿਹੜਾ ਫਰਾਡ ਆ ਉਹ ਹੋਣਾ ਜਿਹੜਾ ਨਾਲ ਦੇ ਨਾਲ ਸੰਭਾਵੀ ਹੈਗਾ ਆ। ਉਧਰ ਫਰਾਂਸ ਦੀ ਪੁਲਿਸ ਦੀ ਆਪਾਂ ਸਵੇਰੇ ਵੀ ਜਿਹੜੀ ਖਬਰ ਕੀਤੀ ਸੀ ਵੀ ਕਾਫੀ ਉਹਨਾਂ ਨੂੰ ਤੋਏ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ। ਉਧਰ ਫਰਾਂਸ ਦੇ ਕੁਝ ਲਾ ਮੇਕਰਸ ਨੇ ਇੱਕ ਬਿੱਲ ਕਹਿੰਦੇ ਪਾਸ ਕੀਤਾ ਆ, ਜਿਹੜਾ ਕਿ ਕਹਿੰਦੇ ਆ ਵੀ ਪੁਲਿਸ ਦੀਆਂ ਜਿਹੜੀਆਂ ਤਸਵੀਰਾਂ ਪਬਲੀਕੇਸ਼ਨਸ ਜਿਹੜੀਆਂ ਕਰਨ ਤੋਂ ਉਹਨਾਂ ਨੂੰ ਰਿਸਟ੍ਰਿਕਟ ਕਰਦਾ ਆ, ਕਾਫੀ ਹੱਦ ਤੱਕ ਜਿਹੜਾ ਉਹ ਰੋਕ ਦਿੰਦਾ ਆ। ਸੋ ਕਹਿੰਦੇ ਵੀ ਮੰਗਲਵਾਰ ਨੂੰ ਇਹਨਾਂ ਨੇ ਜਿਹੜਾ ਇਹ ਕੀਤਾ ਹੈ। ਕਹਿੰਦੇ ਵੀ ਕ੍ਰਿਟਿਕਸ ਜਿਹੜੇ ਇਸ ਦੇ ਆਲੋਚਕ ਆ ਉਹ ਕਹਿੰਦੇ ਆ ਵੀ ਜਿਹੜੇ ਹਿਊਮਨ ਰਾਈਟ ਐਡਵੋਕੇਟਸ ਤੇ ਜਰਨਲਿਸਟ ਆ ਉਹਨਾਂ ਦੇ ਲਈ ਇਹ ਕਾਫੀ ਔਖਾ ਹੋਊਗਾ ਪੁਲਿਸ ਨੂੰ ਅਕਾਊਂਟੇਬਲ ਜਿਹੜਾ ਉਹ ਬਣਾਉਣ ਦੇ ਲਈ। ਸੋ ਗਲੋਬਲ ਸਿਕਿਉਰਿਟੀ ਬਿੱਲ ਹੁਣ ਤੱਕ ਉਸ ਦਾ ਜਿਹੜਾ ਕਹਿੰਦੇ ਸਭ ਤੋਂ ਜ਼ਿਆਦਾ ਵਿਵਾਦਿਤ ਸੈਕਸ਼ਨ ਜਿਹੜਾ ਉਹ ਆਰਟੀਕਲ 24 ਦੱਸਿਆ ਜਾਂਦਾ ਆ, ਜਿਹੜਾ ਕਿ ਬੀਤੇ ਸ਼ੁੱਕਰਵਾਰ ਉੱਥੋਂ ਦੇ ਲਾ ਮੇਕਰਸ ਦੇ ਦੁਆਰਾ ਅਪਰੂਵ ਕਰ ਦਿੱਤਾ ਗਿਆ ਸੀਗਾ। ਸੋ ਕਾਫੀ ਜ਼ਿਆਦਾ ਇਸ ਦੇ ਉੱਤੇ ਪਹਿਲਾਂ ਵੀ ਕ੍ਰਿਟਿਸਿਜ਼ਮ ਉਹ ਹੋ ਚੁੱਕਾ ਆ। ਨੈਸ਼ਨਲ ਅਸੈਂਬਲੀ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਤੇ ਹੁਣ ਕਹਿੰਦੇ ਉੱਥੇ ਸੈਨੇਟ ਦੇ ਵਿੱਚ ਅਗਲੇ ਮਹੀਨੇ ਦਸੰਬਰ ਦੇ ਵਿੱਚ ਉਹ ਜਾਊਗਾ ਤੇ ਜਿੰਨਾ ਰੌਲਾ ਰੱਪਾ ਪਿਆ ਆ। ਸੋ ਦੇਖਦੇ ਆ ਵੀ ਕੀ ਇਹ ਬਿੱਲ ਪਾਸ ਹੋ ਸਕੂਗਾ ਕਿ ਨਹੀਂ। ਪੈਰਿਸ ਦੇ ਵਿੱਚ ਵੀ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਤੇ
ਕਈ ਚਿਰ ਪਹਿਲਾਂ ਵੀ ਜਿਹੜੇ ਉਤਰੇ ਸੀਗੇ ਜਦੋਂ ਯੈਲੋ ਵੈਸਟ ਕਰਕੇ ਜਦੋਂ ਉਹਨਾਂ ਨੇ ਉੱਥੇ ਪ੍ਰਦਰਸ਼ਨ ਉਹ ਕੀਤੇ ਸੀਗੇ। ਜੀ, ਬਿਲਕੁਲ। ਵਿਸਕੌਨਸਿਨ ਸਟੇਟ ਦੇ ਵਿੱਚ ਦੁਬਾਰਾ ਕੀ ਫਿਰ ਰੀਕਾਊਂਟ ਹੋਈ ਹੈਗੀ ਆ, ਉਹਦੇ ਵਿੱਚ ਕਹਿੰਦੇ ਵੀ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਕੁਛ ਕੁ ਵੋਟਾਂ ਜਿਹੜੀਆਂ ਲੱਭੀਆਂ ਹੈਗੀਆਂ, ਜਿਹੜੀਆਂ ਪਹਿਲਾਂ ਕਾਊਂਟ ਨਹੀਂ ਹੋਈਆਂ ਸੀ, 400 ਦੇ ਕਰੀਬ ਐਬਸੈਂਟੀ ਬੈਲਟਸ ਉਹ ਕਹਿੰਦੇ ਵੀ ਹਿਊਮਨ ਐਰਰ ਕਰਕੇ ਰਹਿ ਗਏ ਸੀ, ਪਰ ਇਹਦਾ ਜਿਹੜਾ ਜ਼ਿਆਦਾ ਅਸਰ ਆ ਡਿਫਰੈਂਸ ਦਾ ਉੱਥੇ ਵੋਟਾਂ ਦਾ ਨਹੀਂ ਹੋ ਸਕਿਆ। ਜੀ, ਬਿਲਕੁਲ। ਤੇ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਆਉਂਦੀ ਜਿਹੜੀ ਹੈ ਜੀ 27, 28, 29, 30 ਨਵੰਬਰ ਨੂੰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਜਿਹੜੇ ਉੱਥੋਂ ਸਮਾਗਮ ਆ ਤੁਹਾਡੇ ਲਈ ਜਿਹੜੇ ਉਹ ਪੇਸ਼ ਕੀਤੇ ਜਾਣਗੇ। ਸੋ ਜ਼ਰੂਰ ਤੁਸੀਂ ਉਸ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਤੁਸੀਂ ਉਸ ਨੂੰ ਦੇਖਣਾ ਆ, ਸੁਣਨਾ ਆ। ਆਪਣੇ ਪੰਜਾਬੀ ਰੇਡੀਓ USA ਦੇ YouTube, Facebook ਚੈਨਲਸ, ਪੇਜਿਸ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਵੀ ਜਿਹੜੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜੇ ਉੱਥੋਂ ਦੇ ਦ੍ਰਿਸ਼ ਆ, ਚਾਹੇ ਤਸਵੀਰਾਂ ਆ, ਚਾਹੇ ਵੀਡੀਓਜ਼ ਆ, ਉਸ ਨੂੰ ਪਾਉਣ ਦੀ ਜਿਹੜੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਅਤੇ ਜੇ ਤੁਸੀਂ ਉਹਨਾਂ ਪ੍ਰੋਗਰਾਮਾਂ ਦੇ ਲਈ ਸਪੋਂਸਰਸ਼ਿਪ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਸੋ ਜ਼ਰੂਰ ਵੱਧ ਚੜ੍ਹ ਕੇ ਜਿਹੜਾ ਆ ਇਸ ਸਾਲ ਵੀ 11ਵੇਂ ਸਾਲ ਲਗਾਤਾਰ ਜਿਹੜਾ ਉੱਥੋਂ ਪ੍ਰਸਾਰਣ ਆ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਪੰਜਾਬੀ ਰੇਡੀਓ USA ਦੇ ਦੁਆਰਾ। ਅਤੇ ਇੱਕ ਵਾਰੀ ਫਿਰ ਕੋਵਿਡ-19 ਦੇ ਕੇਸ ਬਹੁਤ ਜ਼ਿਆਦਾ ਜਿਹੜੇ ਵੱਧ ਰਹੇ ਨੇ, ਹਸਪਤਾਲ ਜਿਹੜੇ ਆ ਕੋਵਿਡ ਕੇਸਿਸ ਦੇ ਕਰਕੇ ਫਲੱਡ ਹੋ ਰਹੇ ਨੇ। ਸੋ ਜਿਹੜੇ ਇਸ ਟਾਈਮ ਡਾਕਟਰ ਅਤੇ ਜਿਹੜੇ ਹੈਲਥ ਵਰਕਰਸ ਆ ਉਹ ਫਿਰ ਪਰੇਸ਼ਾਨ ਨੇ, ਤੰਗ ਨੇ। ਸੋ ਉਹਨਾਂ ਦੇ ਲਈ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਘੱਟ ਹੋਵੇ, ਇਸ ਦੇ ਲਈ ਆਪਾਂ ਆਪਣੇ ਪੱਧਰ ਦੇ ਉੱਤੇ ਵੱਧ ਤੋਂ ਵੱਧ ਮਾਸਕ ਪਹਿਨ ਕੇ ਅਤੇ ਜਿਹੜਾ ਆ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਉਹ ਕਰੀਏ, ਪਰਹੇਜ਼ ਜਿੰਨਾ ਕਰੀਏ ਤਾਂ ਜੋ ਆਪਣਾ ਵੀ ਜਿਹੜੇ ਇਸ ਬਿਮਾਰੀ ਤੋਂ ਜਿਹੜਾ ਉਹ ਬਚੇ ਰਹੀਏ, ਅਤੇ ਜਿਹੜੇ ਇਨਫਰਾਸਟਰਕਚਰ ਆ, ਢਾਂਚੇ ਦੇ ਉੱਤੇ ਵੀ ਜਿਹੜਾ ਆ ਉਹ ਬਹੁਤਾ ਦਬਾਅ ਜਿਹੜਾ ਉਹ ਨਾ ਬਣੇ। ਜੀ, ਈਵਨ CDC ਨੇ ਅਨਾਊਂਸ ਕਰ ਦਿੱਤਾ ਆ ਵੀ ਥੈਂਕਸਗਿਵਿੰਗ ਦੇ ਉੱਤੇ ਇਕੱਠੇ ਨਾ ਹੋ, ਟਰੈਵਲ ਨਾ ਕਰੋ, ਪਰ ਕਹਿੰਦੇ ਵੀ USA ਦੇ ਜਿਹੜੇ ਏਅਰਪੋਰਟ ਆ ਪੂਰੀ ਤਰ੍ਹਾਂ ਪੈਕ ਹੋਏ ਪਏ ਹੈਗੇ ਆ। ਸੈਨ ਫਰਾਂਸਿਸਕੋ ਦੇ ਏਅਰਪੋਰਟ ਵੀ ਪੂਰਾ ਕਹਿੰਦੇ ਰਸ਼ ਹੈਗਾ। ਇਸੇ ਤਰ੍ਹਾਂ ਜਿਹੜਾ ਐਰੀਜ਼ੋਨਾ ਦੇ ਵਿੱਚ ਵੀ ਫੀਨਿਕਸ ਸਕਾਈ ਹਾਰਬਰ ਏਅਰਪੋਰਟ, ਉੱਥੇ ਵੀ ਪੂਰਾ ਰਸ਼ ਆ। ਬਹੁਤ ਸਾਰੇ ਲੋਕਾਂ ਨੇ ਮਾਸਕ ਪਾਏ ਹੋ ਆ, ਬਹੁਤ ਸਾਰੇ ਲੋਕ ਬਿਨਾਂ ਮਾਸਕ ਤੋਂ ਵੀ ਦੇਖੇ ਜਾ ਸਕਦੇ ਆ। ਸੋ CDC ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਚਿੰਤਾ ਦੇ ਵਿੱਚ ਆ ਵੀ ਇੰਨੀ ਵਾਰਨਿੰਗ ਦੇ ਬਾਵਜੂਦ ਵੀ ਲੋਕ ਜਿਹੜੇ ਆ ਉਹ ਟਰੈਵਲ ਕਰਨ ਨੂੰ ਨਹੀਂ ਟਾਲ ਰਹੇ, ਪਰ ਇਹਦੇ ਨਾਲ ਕਿਤੇ ਇਹ ਨਾ ਹੋਵੇ ਵੀ ਹੋਰ ਬਹੁਤ ਜ਼ਿਆਦਾ ਜਿਹੜੀ ਗਿਣਤੀ ਆ ਕਰੋਨਾ ਵਾਇਰਸ ਦੇ ਕੇਸਾਂ ਦੀ ਵੱਧ ਜਾਵੇ। ਜੀ, ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਅਤੇ ਜਾਣ ਤੋਂ ਪਹਿਲਾਂ ਜਿਹੜੇ ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ, ਅੱਜ ਪਹਿਲੀ ਵਾਰੀ ਡਾਓ ਜੋਨ ਦੇ ਇਤਿਹਾਸ ਦੇ ਵਿੱਚ 30,000 ਦਾ ਆંકੜਾ ਜਿਹੜਾ ਉਹਨਾਂ ਨੇ ਉਹ ਪਾਰ ਕੀਤਾ। 455 ਪੁਆਇੰਟ ਦਾ ਉਛਾਲ ਜਿਹੜਾ ਇਸ ਦੇ ਵਿੱਚ ਦੇਖਿਆ ਗਿਆ। 30,046 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੀ 156 ਪੁਆਇੰਟਾਂ ਦਾ ਵਾਧਾ ਹੋਇਆ। 12,037 ਦੇ ਉੱਤੇ ਇਹ ਕਲੋਜ਼ ਹੋਇਆ। S&P 'ਚ 58 ਪੁਆਇੰਟਾਂ ਦਾ ਵਾਧਾ ਹੋਇਆ। 3635 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1,808 ਪ੍ਰਤੀ ਆਊਂਸ ਰਹੀ। ਬਿਲਕੁਲ, ਕਹਿੰਦੇ ਵੀ ਗ੍ਰੇਟ ਡਿਪਰੈਸ਼ਨ ਦੇ ਦੌਰਾਨ ਵੀ ਜਿਹੜੀ ਮੇਸੀਜ਼ ਦੀ ਥੈਂਕਸਗਿਵਿੰਗ ਪਰੇਡ ਆ ਉਹ ਹੁੰਦੀ ਰਹੀ, ਪਰ 96 ਸਾਲਾਂ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਹੁਣ ਇਸ ਵਾਰੀ ਪੈਂਡੇਮਿਕ ਦੇ ਦੌਰਾਨ ਜਿਹੜੀ ਆ ਉਹ ਪਰੇਡ ਨਾ ਹੋਵੇ। ਜੀ, ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।